ਜੀ ਪਿਆਰਿਓ, ਦਿਲਜੀਤ ਦੋਸਾਂਝ ਦੀ ਇੱਕ ਹੋਰ ਵੱਡੀ ਕਾਮਯਾਬੀ, ਸਿਰਫ ਵੱਡੀ ਕਾਮਯਾਬੀ ਨਹੀਂ ਹੈ। ਜਿਸ ਤਰ੍ਹਾਂ ਦੀ ਇਹ ਕਾਮਯਾਬੀ ਦਿਲਜੀਤ ਦੋਸਾਂਝ ਨੂੰ ਮਿਲੀ ਹੈ, ਇਹਦੇ ਪਿੱਛੇ ਸਦੀਆਂ ਲੱਗਦੀਆਂ ਨੇ। ਸਦੀਆਂ ਦੀ ਘਾਲਣਾ, ਰਿਆਜ਼ਤ, ਮਿਹਨਤ, ਤਪ ਕਰਨਾ ਪੈਂਦਾ ਹੈ ਇਹੋ ਜਿਹੀ ਕਾਮਯਾਬੀ ਹਾਸਲ ਕਰਨ ਵਾਸਤੇ। ਸੋ ਕਾਮਯਾਬੀ ਦੀ ਗੱਲ ਤੇ ਆਪਣੀ ਜਗ੍ਹਾ ਤੇ, ਕਿਉਂਕਿ ਬਖਤਾਂ ਵਾਲਾ ਹੈ ਦਿਲਜੀਤ ਦੋਸਾਂਝ। ਇਹਦੀ ਡਿਟੇਲ ਮੈਂ ਤੁਹਾਨੂੰ ਦੱਸਦਾ ਕਿ ਉਹ ਕਿਹੜੀ ਵੱਡੀ ਕਾਮਯਾਬੀ ਹੈ। ਉਸ ਤੋਂ ਪਹਿਲੇ ਮੇਰੇ ਜਿੰਨੇ ਵੀ ਵੇਖਣ ਵਾਲੇ, ਸੁਣਨ ਵਾਲੇ, ਹੁੰਗਾਰਾ ਦੇਣ ਵਾਲੇ, ਮੈਂ ਉਹਨਾਂ ਦਾ ਬੇਹੱਦ ਸ਼ੁਕਰਗੁਜ਼ਾਰ ਹਾਂ ਔਰ ਉਹਨਾਂ ਦੀਆਂ ਮੁਹੱਬਤਾਂ ਦਾ ਮੈਂ ਕਰਜ਼ਦਾਰ ਹੀ ਰਹਿਣਾ ਚਾਹਾਂਗਾ। ਕਿਉਂਕਿ ਤੁਸੀਂ ਸੁਣਦੇ ਹੋ, ਵੇਖਦੇ ਹੋ, ਹੁੰਗਾਰਾ ਭਰਦੇ ਹੋ ਤੇ ਮੇਰਾ ਹੌਸਲਾ ਵੱਧਦਾ ਹੈ ਕਿ ਮੈਂ ਹੋਰ ਇਹੋ ਜਿਹੀਆਂ ਗੱਲਾਂ, ਇਹੋ ਜਿਹੀ ਰਿਸਰਚ, ਐਸੀਆਂ ਸ਼ਖਸੀਅਤ, ਪਰਸਨੈਲਿਟੀਜ਼, ਸੈਲੀਬ੍ਰਿਟੀਜ਼ ਦੇ ਬਾਰੇ ਮੈਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂ। ਮੈਨੂੰ ਉਸਤਾਦ ਦਾਮਨ ਦਾ ਸ਼ੇਰ ਯਾਦ ਆ ਰਿਹਾ ਹੈ ਔਰ ਉਹ ਮੈਂ ਦਿਲਜੀਤ ਦੋਸਾਂਝ ਦੇ ਨਾਮੇ ਕਰਨਾ ਹੈ ਕਿ ਬੰਦਾ ਚਾਹਵੇ ਤੇ ਕੀ ਨਹੀਂ ਕਰ ਸਕਦਾ। ਮੰਨਿਆ ਵਕਤ ਵੀ ਤੰਗ ਤੋਂ ਤੰਗ ਆਉਂਦਾ ਹੈ, ਰਾਂਝਾ ਤਖਤ ਹਜ਼ਾਰਿਓਂ ਟੁਰੇ ਤੇ ਸਹੀ, ਪੈਰਾਂ ਹੇਠ ਸਿਆਲਾਂ ਦਾ ਝੰਗ ਆਉਂਦਾ ਹੈ। ਜੀ, ਕੈਨੇਡਾ ਦੁਨੀਆ ਦੀ ਬਹੁਤ ਵੱਡੀ ਇੱਕ ਰਿਆਸਤ, ਬਹੁਤ ਵੱਡਾ ਮੁਲਕ, ਵੈਲਫੇਅਰ ਸਟੇਟ ਹੈ ਔਰ ਉਹਦੇ ਵਿੱਚ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਨੇ ਇੱਕ ਫੈਸਲਾ ਕੀਤਾ ਸੀ, ਜਿਹੜਾ ਉਹਨਾਂ ਨੇ ਆਪਣੀ ਕਮੇਟੀ, ਐਗਜ਼ੈਕਟਿਵ ਕਮੇਟੀ ਦੇ ਅੱਗੇ ਰੱਖਿਆ ਔਰ ਉਥੋਂ ਅਪਰੂਵ ਹੋ ਗਿਆ। ਉਹ ਫੈਸਲਾ ਕੀ ਸੀ ਕਿ ਦਿਲਜੀਤ ਦੋਸਾਂਝ ਤੇ ਇੱਕ ਕੋਰਸ ਕਰਵਾਇਆ ਜਾਵੇ। 2026 ਤੋਂ ਉਸ ਕੋਰਸ ਦੀ ਸ਼ੁਰੂਆਤ ਹੋ ਰਹੀ ਹੈ। ਅੱਛਾ, ਇਸ ਤੋਂ ਅਗਲੀ ਗੱਲ ਇਹ ਤੇ ਸ਼ਾਇਦ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੋਏਗਾ ਕਿ ਕੋਰਸ ਔਰ ਉਹਦੀ ਡਿਟੇਲ ਮੈਂ ਤੁਹਾਨੂੰ ਦੱਸਦਾ ਕਿ ਉਹਦੇ 'ਚ ਕੀ ਚੀਜ਼ਾਂ ਹੋਣਗੀਆਂ। ਲੇਕਿਨ ਉਸ ਤੋਂ ਅਗਲੀ ਗੱਲ ਇਹ ਵੇ ਕਿ ਆਇੰਦਾ ਚੱਲ ਕੇ ਦਿਲਜੀਤ ਦੋਸਾਂਝ ਤੇ ਐਮਫਿਲ ਔਰ PhD ਵੀ ਹੋ ਰਹੀ ਹੈ। ਇਹਦੇ ਜਿਹੜੇ ਮੁਕਾਲੇ ਨੇ ਉਹਦੀ ਤਿਆਰੀ ਹੋ ਰਹੀ ਹੈ ਔਰ ਇਸ ਸਬਜੈਕਟ ਦੇ ਉੱਤੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ ਕਿਉਂਕਿ PhD ਵਾਸਤੇ ਔਰ ਐਮਫਿਲ ਵਾਸਤੇ ਯਕੀਨੀ ਤੌਰ ਤੇ ਐਸੇ ਪਹਿਲੇ ਕੋਰਸਿਸ ਜਿਹੜੇ ਨੇ ਉਹਨਾਂ ਦਾ ਇਜਰਾ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਕਿ ਉਹਦੇ 'ਚੋਂ ਬਹੁਤ ਜ਼ਿਆਦਾ ਇਨਫੋਰਮੇਸ਼ਨ ਮਿਲਦੀ ਹੈ। ਸੋ ਇਹਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਗੱਲ ਹੈ ਕਿ ਬਖਤਾਂ ਵਾਲੀ ਗੱਲ ਤੇ ਮੈਂ ਕਿਹਾ ਕਿ ਉਹਦੇ ਤੋਂ ਮੈਨੂੰ ਇੱਕ ਮਾਹੀਆ ਵੀ ਯਾਦ ਆਇਆ ਜੇ, ਇਹ ਵੀ ਦਿਲਜੀਤ ਦੇ ਨਾਵੇਂ ਕਿ ਕਾਲੀਆਂ ਗਾਈ ਮਾਹੀਆ ਦੇ ਜਿਹਦੇ ਵੱਲ ਹੋਣ, ਹੁੰਦਾ ਰੱਬ ਵੀ ਉਹਦਾ ਹੀ ਮਾਹੀਆ। ਕਿ ਦਿਨ ਜਿਹਦੇ ਚੰਗੇ ਹੋਣ, ਰੱਬ ਵੀ ਉਹਦੇ ਨਾਲ ਹੁੰਦਾ ਹੈ, ਰੱਬ ਉਹਦੇ ਨਾਲ ਹੁੰਦਾ ਹੈ ਤੇ ਦਿਨ ਚੰਗੇ ਆਉਂਦੇ ਨੇ ਨਾ। ਦਿਲਜੀਤ ਦੋਸਾਂਝ ਦੀ ਅਣਥੱਕ ਮਿਹਨਤ, ਉਹਦੇ ਵਿੱਚ ਹੁਣ ਕੀ ਹੋ ਰਿਹਾ ਕਿ ਦਿਲਜੀਤ ਨਾ ਸਿਰਫ ਇਹ ਕੋਰਸ ਦਿਲਜੀਤ ਤੇ ਹੋ ਰਿਹਾ ਬਲਕਿ ਪੰਜਾਬ ਔਰ ਪੰਜਾਬੀਅਤ ਤੇ ਹੋ ਰਿਹਾ, ਕਿਉਂਕਿ ਉਹਦੇ ਮੇਨ ਜਿਹੜੇ ਵਿਸ਼ੇ ਨੇ, ਉਹਦੇ ਟੌਪਿਕਸ ਨੇ, ਉਹ ਸਾਰੇ ਦੇ ਸਾਰੇ ਪੰਜਾਬੀਅਤ ਨਾਲ ਜੁੜੇ ਹੋਏ ਨੇ। ਦਿਲਜੀਤ ਦੀ ਜਿਹੜੀ ਜਰਨੀ ਹੈ, ਜਿਹੜਾ ਸਫ਼ਰ ਹੈ, ਉਹ ਕਿਵੇਂ ਸ਼ੁਰੂ ਹੋਇਆ? ਕਿਉਂਕਿ ਉਹਨੇ 2002 ਤੋਂ ਗਾਣਾ ਸ਼ੁਰੂ ਕੀਤਾ, ਲੇਕਿਨ ਉਹਦੇ ਪਿੱਛੇ ਘਾਲਣਾ ਕਿੰਨੀ ਹੈ, ਉਹਦੇ ਪਿੱਛੇ ਦਿਲਜੀਤ ਨੇ ਕਿੰਨੀ ਮਿਹਨਤ ਕੀਤੀ, ਸ਼ੁਰੂ ਦੇ ਵਿੱਚ ਕੀ ਕੀਤਾ, ਆਪਣੇ ਸ਼ੌਕ ਨੂੰ ਪਾਣੀ ਦੇਣ ਵਾਸਤੇ ਦਿਲਜੀਤ ਨੇ ਕੀ ਕੀਤਾ। ਹੁਣ ਇਸ ਟੌਪਿਕ ਦੇ ਜਿਹੜੇ ਵਿਸ਼ੇ ਨੇ ਉਹਨਾਂ ਦੇ ਉੱਤੇ ਥੋੜ੍ਹੀ ਜਿਹੀ ਗੱਲ ਕਰਨੇ ਆ ਕਿ ਸਭ ਤੋਂ ਪਹਿਲੇ ਕਿ ਇਹਦਾ ਜਿਹੜਾ ਨਵਾਂ ਸਟਾਈਲ ਹੈ, ਪੰਜਾਬੀ ਗਾਇਕੀ ਨੂੰ ਦਿਲਜੀਤ ਨੇ ਇੱਕ ਨਵਾਂ ਸਟਾਈਲ ਦਿੱਤਾ। ਗਾਇਕੀ ਦਾ ਕ੍ਰੋਸ ਦਾ ਬਾਰਡਰ, ਯਾਨੀ ਪੰਜਾਬੀ ਗਾਇਕੀ ਹੈ, ਉਹਦੇ ਅਸਰਾਤ ਪੂਰੀ ਦੁਨੀਆ ਤੇ ਕਲਚਰਲ ਜਿਹੜੀ ਸਿੰਗਿੰਗ ਹੈ, ਉਹਦਾ ਕੀ ਅਸਰ ਹੁੰਦਾ ਹੈ, ਕਲਚਰਲ ਗਾਇਕੀ ਦਾ ਪੂਰੀ ਦੁਨੀਆ ਦੇ ਵਿੱਚ ਕੀ ਅਸਰ ਹੁੰਦਾ ਹੈ ਔਰ ਪੂਰੀ ਦੁਨੀਆ ਵਿੱਚ ਉਸ ਦੇਸ਼ ਤੋਂ ਗਏ ਹੋਏ ਲੋਕ, ਉਸ ਧਰਤੀ ਤੋਂ ਗਏ ਹੋਏ ਲੋਕਾਂ ਨੂੰ ਆਪਣੀ ਮਿੱਟੀ ਨਾਲ, ਆਪਣੀ ਧਰਤੀ ਨਾਲ ਜੋੜਨ ਦੇ ਵਿੱਚ ਕੀ ਕਿਰਦਾਰ ਹੈ, ਉਹਦੇ ਵਿੱਚ ਕਿੰਨੀ ਤਾਕਤ ਹੁੰਦੀ ਹੈ ਕਿ ਜਿਹੜੇ ਆਪਣੀ ਜ਼ਮੀਨ ਤੋਂ, ਆਪਣੇ ਦੇਸ਼ ਤੋਂ ਦੂਰ ਜਾ ਕੇ ਵਸ ਗਏ ਨੇ ਔਰ ਚਿਰ ਹੋ ਗਏ ਉਹ ਆਏ ਨਹੀਂ। ਸੋ ਜਦੋਂ ਉਹਨਾਂ ਨੂੰ ਉੱਥੇ ਮਿੱਟੀ ਦੀ ਖੁਸ਼ਬੂ ਕਿਸ ਤਰ੍ਹਾਂ ਜਾਂਦੀ ਹੈ, ਉਸ ਗਾਇਕੀ ਦੇ ਰਾਹੀਂ, ਉਸ ਗਾਵਣ ਦੇ ਰਾਹੀਂ, ਉਸ ਬੰਦੇ ਦੇ ਰਾਹੀਂ। ਜਿਵੇਂ ਕਿ ਦਿਲਜੀਤ ਦਾ ਸਭ ਤੋਂ ਵੱਡਾ ਸਲੋਗਨ ਹੈ ਕਿ ਪੰਜਾਬੀ ਆ ਗਏ ਹੋਏ। ਹੁਣ ਪੰਜਾਬੀ ਆ ਗਏ ਹੋਏ ਇਹਦਾ ਮਤਲਬ ਹੈ ਕਿ ਪੂਰਾ ਪੰਜਾਬ ਆ ਗਿਆ, ਧਰਤੀ ਆ ਗਈ ਹੈ, ਪੂਰਾ ਕਲਚਰ ਆ ਗਿਆ, ਪੂਰਾ ਵਸੇਬ ਆ ਗਿਆ, ਪੂਰੀ ਰਹਿਤਲ ਆ ਗਈ ਹੈ। ਕਿ ਉਹ ਦਿਲਜੀਤ ਜਿਨਨੇ ਪੂਰੇ ਪੰਜਾਬ ਨੂੰ ਆਪਣੇ ਸਿਰ ਤੇ ਦਸਤਾਰ ਸਜਾ ਕੇ ਮੁਤਾਰਫ ਕਰਾਇਆ ਹੋਵੇ
ਔਰ ਆਪਣੀ ਹੰਬਲਨੈਸ, ਆਪਣੀ ਮੁਹੱਬਤ, ਆਪਣੇ ਪਿਆਰ ਦੇ ਰਾਹੀਂ ਕਰਾਇਆ ਹੋਵੇ ਤੇ ਬਈ ਉਹ ਬੰਦਾ ਕਿੰਨੇ ਵੱਡੇ ਸਤਿਕਾਰਯੋਗ ਹੈ। ਉਹ ਅੱਛਾ ਫਿਰ ਇਹ ਵੀ ਹੈ ਕਿ ਇਹ ਪਹਿਲਾ ਮੌਕਾ ਹੈ ਕਿ ਕਿਸੇ ਸਿੰਗਰ ਦੇ ਉੱਤੇ ਇੰਟਰਨੈਸ਼ਨਲੀ ਕੋਈ ਕੋਰਸ ਆਫਰ ਕੀਤਾ ਜਾ ਰਿਹਾ ਹੈ। ਆਲਮੀ ਤੌਰ ਤੇ ਬਹੁਤ ਸਾਰੇ ਸਿੰਗਰ ਹੋਏ ਨੇ, ਬਹੁਤ ਵੱਡੇ ਸਿੰਗਰ ਹੋਏ ਨੇ, ਸਾਡੀ ਧਰਤੀ ਦੇ ਬਹੁਤ ਵੱਡੇ ਕਲਾਕਾਰ ਨੇ, ਲੇਕਿਨ ਇਹ ਜਿਹੜਾ ਮਾਣ ਸੀ ਉਹ ਦਿਲਜੀਤ ਦੇ ਹਿੱਸੇ ਆਇਆ ਕਿ ਪੂਰੀ ਦੁਨੀਆ ਦੇ ਵਿੱਚ ਪਹਿਲਾ ਬੰਦਾ ਹੈ ਜਿਹਦੇ ਉੱਤੇ ਬਕਾਇਦਾ ਇੱਕ ਰਿਸਰਚ ਕੋਰਸ ਹੋ ਰਿਹਾ ਹੈ। ਉੱਥੇ ਸਟੂਡੈਂਟ ਆਣਗੇ, ਦਿਲਜੀਤ ਦੀ ਗੱਲ ਹੋਏਗੀ, ਪੰਜਾਬ ਦੀ ਗੱਲ ਹੋਏਗੀ, ਪੰਜਾਬੀਅਤ ਦੀ ਗੱਲ ਹੋਏਗੀ। ਅੱਛਾ ਦੂਸਰਾ ਇਹਦੇ ਤੇ ਹੈ ਵੀ ਕਿ ਉਹਨੂੰ ਬਿਜ਼ਨਸ ਦੇ ਨਾਲ ਵੀ ਲਿਆ ਗਿਆ ਕਿ ਬਈ ਇੱਕ ਜਿਹੜੀ ਕਲਾ ਹੈ, ਜਿਹੜੀ ਖਾਸ ਕਰਕੇ ਕੇਂਦਰੀ ਕਲਾ ਜਿਹਨੂੰ ਕਹਿੰਦੇ, ਲੇਕਿਨ ਸਾਡਾ ਤੇ ਦੇਸ਼ ਪੰਜਾਬ ਹੈ, ਇਹ ਸ਼ੁਰੂ ਤੋਂ ਲੈ ਕੇ ਕਦੀ ਵੀ ਕਿਸੇ ਮੁਲਕ ਦਾ ਹਿੱਸਾ ਨਹੀਂ ਰਿਹਾ। ਤਾਰੀਖੀ ਤੌਰ ਤੇ ਇੱਕ ਅਲੱਗਾ ਔਰ ਆਜ਼ਾਦ ਮੁਲਕ ਸੀ ਪੰਜਾਬ, ਔਰ ਇਹਦੀ ਵਸੋਂ ਆਪਣੀ ਹੈ, ਇਹਦੀ ਜ਼ੁਬਾਨ ਆਪਣੀ ਹੈ, ਇਹਦੀ ਰਹਿਤਲ ਆਪਣੀ, ਇਹਦੇ ਦਰਿਆ ਆਪਣੇ, ਇਹਦੇ ਪਹਾੜ ਆਪਣੇ, ਇਹਦੇ ਸਮੁੰਦਰ ਆਪਣੇ। ਸੋ ਇਹ ਧਰਤੀ ਜੋ ਦੁਨੀਆ ਦੇ ਉੱਤੇ ਇੱਕ ਸਵਰਗ ਦਾ ਨਕਸ਼ਾ ਹੈ, ਸਵਰਗ ਦੇ ਵਿੱਚ ਜੋ ਖਾਸੀਅਤਾਂ, ਜੋ ਉਹਦੀਆਂ ਅਛਾਈਆਂ ਜਾਂ ਉਹਦੇ ਵਿੱਚ ਇੱਕ ਵਿਖਾਇਆ ਜਾਂਦਾ ਕਿ ਤੁਹਾਨੂੰ ਇਨਾਮ ਦੇ ਤੌਰ ਤੇ ਇੱਕ ਸਵਰਗ ਤੇ ਸਵਰਗ ਦੇ ਵਿੱਚ ਕੀ ਹੋਏਗਾ, ਉਹ ਸਭ ਕੁਝ ਪੰਜਾਬ 'ਚ ਮੌਜੂਦ ਹੈ। ਕੁਦਰਤ ਨੇ ਉਹ ਸਾਰਾ ਕੁਝ ਪੰਜਾਬ ਵਿੱਚ ਰੱਖਿਆ ਜੋ ਸਵਰਗ ਵਿੱਚ ਹੈ। ਅਸੀਂ ਤੇ ਜਿਉਂਦੇ ਜੀ ਪੰਜਾਬੀ ਲੋਕ ਸਵਰਗ ਵਿੱਚ ਰਹਿੰਦੇ ਹਾਂ, ਪਰ ਆਪਣੇ ਕਰਤੂਤਾਂ ਤੋਂ ਸ਼ਾਇਦ ਅਸੀਂ ਇਹਨੂੰ ਨਰਕ ਬਣਾਤਾ ਹੈ। ਇਹਦੇ ਵੱਲ ਤਵੱਜੋ ਨਾ ਦੇ ਕੇ ਅਸੀਂ ਇਹਨੂੰ ਨਰਕ ਆਪ ਬਣਾਇਆ। ਕੁਦਰਤ ਨੇ ਸਾਨੂੰ ਇੱਕ ਸਵਰਗ ਦਿੱਤੀ, ਇੱਕ ਜੰਨਤ ਦਿੱਤੀ, ਜਿਹਦੀ ਸ਼ਾਇਦ ਅਸੀਂ ਉਸ ਤਰ੍ਹਾਂ ਕਦਰ ਨਹੀਂ ਕੀਤੀ। ਬਹਰਹਾਲ ਆਪਣੇ ਧਰਤੀ ਵੱਲ, ਆਪਣੀ ਜ਼ੁਬਾਨ ਵੱਲ ਵਾਪਸ ਆ ਰਹੇ ਨੇ। ਪੰਜਾਬੀ ਇੱਕ ਬਹੁਤ ਵੱਡੀ ਗੱਲ ਹੈ, ਇੱਕ ਬਹੁਤ ਵੱਡੀ ਅਚੀਵਮੈਂਟ ਹੈ, ਔਰ ਉਹਦਾ ਕਾਰਨ, ਉਹਦਾ ਸਾਧਨ ਕੌਣ ਬਣਿਆ, ਉਹਦਾ ਰਾਬਤਾ ਕੌਣ ਬਣਿਆ? ਦਿਲਜੀਤ ਦੋਸਾਂਝ। ਅੱਛਾ ਫਿਰ ਕਲਚਰ ਦੇ ਨਾਲ ਜਿਹੜੀ ਲੈਂਗੁਏਜ ਹੈ ਉਹ ਕਿਸ ਤਰ੍ਹਾਂ ਕ੍ਰਾਸ ਦੀ ਬਾਰਡਰ ਸਫ਼ਰ ਕਰਦੀ ਹੈ ਔਰ ਦੂਸਰੀ ਲੈਂਗੁਏਜਸ ਨੂੰ ਨਾਲ ਅਟੈਚ ਕਰਦੀ ਹੈ। ਹੁਣ ਮੈਨੂੰ ਦੱਸੋ ਕਿ ਦੁਨੀਆ ਦੇ ਵਿੱਚ ਸਭ ਤੋਂ ਵੱਡੇ ਸ਼ੋਜ਼, ਰਿਕਾਰਡ ਸ਼ੋਜ਼ ਜਿਹੜੇ ਨੇ ਉਹ ਦਿਲਜੀਤ ਦੋਸਾਂਝ ਦੇ ਹਿੱਸੇ ਆਏ ਨੇ। ਹੁਣ ਤੱਕ ਰਿਕਾਰਡ ਕਾਇਮ ਹੋ ਚੁੱਕਿਆ ਕਿ ਦਿਲਜੀਤ ਤੋਂ ਵੱਡਾ ਸ਼ੋਅ ਹੁਣ ਤੱਕ ਕਿਸੇ ਨੇ ਨਹੀਂ ਕੀਤਾ। ਦਿਲਜੀਤ ਦੇ ਸ਼ੋਅ ਤੋਂ ਮਹਿੰਗਾ ਟਿਕਟ ਕਿਸੇ ਦਾ ਨਹੀਂ ਵਿਕਿਆ, ਔਰ ਦਿਲਜੀਤ ਵਰਗਾ ਹੰਬਲ ਜਿਹੜਾ ਕਲਾਕਾਰ ਹੈ, ਜਿਹੜਾ ਸਿੰਗਰ ਹੈ, ਗਾਇਕ ਹੈ, ਉਹ ਕੋਈ ਨਹੀਂ ਹੈ। ਉਹਦੇ ਵਿੱਚ ਹੁਣ ਇਹ ਸਾਰੇ ਰਿਕਾਰਡਸ ਜਿਹੜੇ ਕਾਇਮ ਹੋਏ ਨੇ, ਇਹ ਬਕਾਇਦਾ ਤਾਰੀਖ ਦਾ ਹਿੱਸਾ ਬਣਨ ਜਾ ਰਹੇ ਨੇ। ਫਿਰ ਦਿਲਜੀਤ ਦੋਸਾਂਝ ਐਜ਼ ਏ ਰਾਈਟਰ, ਦਿਲਜੀਤ ਦੋਸਾਂਝ ਐਜ਼ ਏ ਪੋਇਟ, ਦਿਲਜੀਤ ਦੋਸਾਂਝ ਐਜ਼ ਏ ਸਿੰਗਰ, ਦਿਲਜੀਤ ਦੋਸਾਂਝ ਐਜ਼ ਏ ਡਾਇਰੈਕਟਰ, ਉਹਦੇ ਇੰਨੇ ਸ਼ੇਡ ਨੇ ਉਹਦੀ ਸ਼ਖਸੀਅਤ ਦੇ ਕਿ ਉਹਨਾਂ ਦੇ ਉੱਤੇ ਹੁਣ ਸਾਰੇ ਜਿੰਨੇ ਵੀ ਸ਼ੇਡਸ ਨੇ ਉਹਨਾਂ ਨੂੰ ਬਕਾਇਦਾ ਤਾਰੀਖੀ ਤੌਰ ਤੇ ਕਵਰ ਕੀਤਾ ਜਾਏਗਾ। ਔਰ ਨਵੀਂ ਨਸਲ ਗੋਰੀਆਂ ਵੀ ਦਿਲਜੀਤ ਦੋਸਾਂਝ ਤੇ ਇਹ ਕੋਰਸ ਕਰਨਗੇ, ਪੜ੍ਹਨਗੇ, ਔਰ ਇਹ ਅੰਗਰੇਜ਼ੀ 'ਚ ਹੋਏਗਾ ਸਾਰਾ। ਮਤਲਬ ਇੱਕ ਤੇ ਹੁੰਦੀ ਨਾ, ਉਹਦੇ ਵਿੱਚ ਕੋਸ਼ਿਸ਼ ਕੀਤੀ ਜਾਏਗੀ, ਇੱਕ ਉੱਥੇ ਸਾਡੇ ਜਿਹੜੇ ਦੋਸਤ ਨੇ ਕੈਨੇਡਾ ਵਿੱਚ, ਕਿ ਉਸ ਕੋਰਸ ਨੂੰ ਪੰਜਾਬੀ ਵਿੱਚ ਤਰਜਮਾ ਕਰਨ, ਉਹਦੀ ਉਲੱਥਾ ਕਰ ਲੈਣ, ਉਹਨੂੰ ਤਰਜਮਾ ਕਰ ਲੈਣ ਪੰਜਾਬੀ ਦੇ ਵਿੱਚ ਉਹਦਾ। ਲੇਕਿਨ ਇਹ ਸਾਰੇ ਦਾ ਸਾਰਾ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਵਿੱਚ ਜਿਹੜਾ ਹੋਣ ਜਾ ਰਿਹਾ, ਡਾਕਟਰ ਐਂਡਰਸਨ ਇਹਨੂੰ ਹੈਡ ਕਰ ਰਹੇ ਨੇ। ਔਰ ਇਹ ਸਭ ਤੋਂ ਪਹਿਲੇ ਸਾਨੂੰ ਸੋਨਾਲੀ ਸਿੰਘ ਉਹਨਾਂ ਦੀ ਸੈਕਟਰੀ ਨੇ, ਉਹਨਾਂ ਨੇ ਵੀ, ਔਰ ਦਿਲਜੀਤ ਨੇ ਵੀ ਆਪਣੇ ਟਵਿੱਟਰਸ ਦੇ ਵਿੱਚ ਇਹਦਾ ਜ਼ਿਕਰ ਕੀਤਾ ਸੀ। ਹੁਣ ਉਹਦੇ ਨਾਲ ਪੰਜਾਬ ਦੀ ਵਸੋਂ ਤੇ ਵੀ ਉਹਦੇ ਵਿੱਚ ਗੱਲ ਹੋ ਰਹੀ ਹੈ, ਪੰਜਾਬ ਦੀ ਕਲਾ ਤੇ ਵੀ ਗੱਲ ਹੋ ਰਹੀ ਹੈ, ਪੰਜਾਬ ਦੀ ਗਾਇਕੀ ਤੇ ਵੀ ਗੱਲ ਹੋ ਰਹੀ ਹੈ, ਔਰ ਪੰਜਾਬੀ ਜ਼ੁਬਾਨ ਕ੍ਰਾਸ ਦੀ ਬਾਰਡਰ, ਉਹਦਾ ਕੀ ਅਸਰ ਹੋਇਆ, ਔਰ ਪੂਰੀ ਦੁਨੀਆ ਜਿੰਨੇ ਪੰਜਾਬੀ ਬੈਠੇ ਹੋਏ ਨੇ ਉਹਨਾਂ ਦੀ ਜੁੜਤ ਕਿਵੇਂ ਬਣੀ ਹੈ, ਔਰ ਦੂਜੀਆਂ ਜ਼ੁਬਾਨਾਂ ਵਾਲਿਆਂ ਦੀ ਜੁੜਤ ਪੰਜਾਬੀ ਦੇ ਨਾਲ ਕਿਵੇਂ ਬਣੀ ਹੈ, ਔਰ ਇਹਨੂੰ ਅਸੀਂ ਬਿਜ਼ਨਸ ਦੇ ਐਂਗਲ ਨਾਲ ਕਿਸ ਤਰ੍ਹਾਂ ਵੇਖਦੇ ਹਾਂ। ਕਿਉਂਕਿ ਹੁਣ ਕੋਰਸ ਇੱਕ ਬਹੁਤ ਵੱਡਾ, ਉਹਦੇ ਵਿੱਚ ਸਾਰੀਆਂ ਚੀਜ਼ਾਂ ਸਾਨੂੰ ਵੇਖਣ ਨੂੰ ਮਿਲਣਗੀਆਂ, ਔਰ ਅਸੀਂ ਉਹਦੇ ਨਾਲ ਅਟੈਚਮੈਂਟ ਜਿਹੜੀ ਹੋ ਰਹੀ ਹੈ ਉਹ ਇਨਡਾਇਰੈਕਟਲੀ ਪੰਜਾਬੀ ਦੇ ਨਾਲ ਹੋ ਰਹੀ ਹੈ, ਪੰਜਾਬ ਦੇ ਨਾਲ ਹੋ ਰਹੀ ਹੈ, ਕਿਉਂਕਿ ਦਿਲਜੀਤ ਪਿਓਰਲੀ ਇੱਕ ਪੰਜਾਬੀ ਬੰਦਾ ਹੈ, ਰੱਬ ਲੋਕ ਬੰਦਾ ਹੈ, ਮੁਹੱਬਤ ਕਰਨ ਵਾਲਾ ਹੈ। ਸੋ ਸਾਡੇ ਵਾਸਤੇ ਤੇ ਬੜੀ ਮਾਣ ਦੀ ਗੱਲ ਹੈ। ਅਸੀਂ ਬਲਕਿ ਸਭ ਪੰਜਾਬੀ ਬਹੁਤ ਪ੍ਰਾਊਡ, ਬਹੁਤ ਖੁਸ਼ ਹਾਂ, ਔਰ ਸ਼ੁਕਰਗੁਜ਼ਾਰ ਪਰਮਾਤਮਾ ਦੇ
ਵਾਹਿਗੁਰੂ ਦੇ, ਗੌਡ ਦੇ, ਅੱਲਾ ਦੇ, ਰਾਮ ਰਹੀਮ ਦੇ, ਜਿਹਨੂੰ ਜਿਹੜੀ ਵੀ ਤਾਕਤ ਹੈ, ਅਸੀਂ ਉਹਦੇ ਸ਼ੁਕਰਗੁਜ਼ਾਰ ਹਾਂ ਕਿ ਸਾਡੇ ਪੰਜਾਬੀਆਂ ਨੂੰ ਇਹ ਮਾਣ ਬਖਸ਼ਿਆ, ਜੋ ਕਿ ਤਾਰੀਖੀ ਤੌਰ ਤੇ ਮਾਣ ਸਾਡੇ ਹਿੱਸੇ ਵਿੱਚ ਸੀ ਕਿ ਉਹ ਭਾਵੇਂ ਆਜ਼ਾਦੀ ਦੀ ਜੰਗ ਹੋਵੇ, ਹਿਊਮੈਨਿਟੀ ਦੀ ਜੰਗ ਹੋਵੇ, ਹਿਊਮਨ ਰਾਈਟਸ ਦੀ ਜੰਗ ਹੋਵੇ, ਜਿਹੜੀ ਵੀ ਹੋਵੇ, ਉਹਦੇ ਵਿੱਚ ਪੰਜਾਬੀ ਹਮੇਸ਼ਾ ਅੱਗੇ ਰਹੇ ਨੇ, ਸਾਇੰਟਿਸਟ ਪੰਜਾਬੀ ਨੇ। ਔਰ ਫਿਰ ਇੱਕ ਐਜ਼ ਏ ਕ੍ਰੀਏਟਰ ਦਿਲਜੀਤ ਦੋਸਾਂਝ ਐਜ਼ ਏ ਕ੍ਰੀਏਟਰ ਕਿਸ ਤਰ੍ਹਾਂ ਹੈ? ਸੋ ਇੱਕ ਕ੍ਰੀਏਟਰ ਤੇ ਹੈ, ਇਹਦੇ ਵਿੱਚ ਤੇ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। ਸੋ ਦਿਲਜੀਤ ਦੀ ਇਹ ਬਹੁਤ ਵੱਡੀ ਅਚੀਵਮੈਂਟ, ਬਹੁਤ ਵੱਡੀ ਕਾਮਯਾਬੀ, ਸਾਰੇ ਪੰਜਾਬੀਆਂ ਨੂੰ ਮੁਬਾਰਕ ਹੋਵੇ। ਇਹਦੇ ਵਿੱਚ ਕੋਰਸ ਦੇ ਵਿੱਚ ਬਹੁਤ ਸਾਰੇ ਹਿੱਸੇ ਹੋਰ ਵੀ ਨੇ। ਮੈਂ ਤੁਹਾਨੂੰ ਪਤਾ ਕਿ ਡਾਇਰੈਕਟਲੀ ਜ਼ਬਾਨੀ ਕਲਾਮੀ ਗੱਲ ਕਰਨਾ ਵਾ, ਉਸ ਤਰ੍ਹਾਂ ਮੈਂ ਜਿਹੜੇ ਫੈਕਟਸ ਹੁੰਦੇ ਨੇ ਜਾਂ ਉਹ ਲਿਖ ਕੇ, ਹਾਂ ਤੁਸੀਂ ਅਗਰ ਇਹ ਹੋਰ ਕੁਝ ਜਾਣਨਾ ਚਾਹੁੰਦੇ ਹੋ, ਉਹ ਤੁਸੀਂ ਮੈਨੂੰ ਕਮੈਂਟਸ ਦੇ ਵਿੱਚ ਦੱਸ ਸਕਦੇ ਹੋ। ਔਰ ਤੁਹਾਡਾ ਬਹੁਤ ਸ਼ੁਕਰੀਆ ਜੇ ਤੁਸੀਂ ਮੈਨੂੰ ਕਮੈਂਟ ਕਰਦੇ ਹੋ, ਉਹਦੇ ਵਿੱਚ ਮੈਨੂੰ ਦੱਸ ਦਿਓ ਤੁਸੀਂ ਜੋ ਪੁੱਛਣਾ ਚਾਹੁੰਦੇ ਹੋ, ਜਾਂ ਕਿਸੇ ਕਲਾਕਾਰ ਤੇ ਦੁਨੀਆ ਦੇ ਵਿੱਚ ਕਿਸੇ ਪੰਜਾਬੀ ਵਿਸ਼ੇ ਤੇ ਅਗਰ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਤੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ। ਸੋ ਤੁਹਾਡੀਆਂ ਮੁਹੱਬਤਾਂ ਦਾ ਬਹੁਤ ਬਹੁਤ ਸ਼ੁਕਰੀਆ। ਦਿਲਜੀਤ ਦੇ ਨਾਲ ਜਿਹੜੇ ਕਹਿੰਦੇ ਨੇ, ਔਰ ਖਾਸ ਕਰਕੇ ਪਿਆਰ ਵਾਲੇ ਲੋਕ ਹੁੰਦੇ ਨੇ, ਪੀਰ ਫਜ਼ਲ ਗੁਜਰਾਤੀ ਦਾ ਇੱਕ ਸ਼ੇਰ ਜਾਂਦੇ ਹੋਏ ਕਿ ਜੇ ਮੈਂ ਹੱਸ ਕੇ ਯਾਰ ਨਾਲ ਗੱਲ ਕਰਾਂ, ਲੋਕੀ ਆਖਦੇ ਯਾਰ ਨਾਲ ਰਲੀ ਹੋਈ ਏ, ਪਾਸਾ ਵੱਟ ਕੇ ਕੋਲੋਂ ਦੀ ਲੰਘ ਜਾਵਾਂ, ਲੋਕੀ ਆਖਦੇ ਯਾਰ ਨਾਲ ਲੜੀ ਹੋਈ ਏ, ਪਾਲਾ ਤਿਉੜੀਆਂ ਜੇ ਮੱਥੇ ਦੀ ਸੇਜ ਉੱਤੇ, ਲੋਕੀ ਆਖਦੇ ਇਸ਼ਕ ਵਿੱਚ ਸੜੀ ਹੋਈ ਏ, ਫਜ਼ਲ ਮੀਆਂ ਮੈਂ ਲੋਕਾਂ ਦੇ ਕੀ ਆਖਾਂ, ਮੇਰੀ ਜਾਨ ਕਿੜਕੀ ਵਿੱਚ ਚੜੀ ਹੋਈ ਏ। ਖੈਰ ਤੁਹਾਡੇ ਦਮ ਦੀ।